ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ। ਤੁਸੀਂ ਉਹ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਮੈਂ ਹਾਂ ਰਮਨੀਕ ਕੌਰ ਤੇ ਅੱਜ ਅਸੀਂ ਨਹੀਂ ਕਿਸੇ ਨੂੰ ਪੁੱਛਣਾ ਸਤਿ ਸ਼੍ਰੀ ਅਕਾਲ ਜੋਗੀ ਜੀ ਕੀ ਹਾਲ ਨੇ, ਕੀ ਕਰਦੇ ਸੀ, ਕਿਵੇਂ ਆ, ਲੋੜ ਹੀ ਨਹੀਂ। ਓਏ ਆਪਾਂ ਨੂੰ ਵੀ ਕੋਈ ਲੋੜ ਨਹੀਂ, ਅਸੀਂ ਕਿਹੜਾ ਕਿਸੇ ਦਾ ਹਾਲ ਚਾਲ ਪੁੱਛਣਾ, ਸਾਡੇ ਕਿਹੜਾ ਬਾਹਾਂ ਆਕੜੀਆਂ ਪਈਆਂ। ਜੇ ਤੁਹਾਡੀਆਂ ਬਾਹਾਂ ਨਹੀਂ ਨਾ ਆਕੜੀਆਂ, ਸਾਡੀਆਂ ਵੀ ਨਹੀਂ ਅੱਖਾਂ ਪੱਕੀਆਂ ਹੋਈਆਂ ਤੁਹਾਨੂੰ ਵੇਖ ਵੇਖ ਕੇ, ਸਾਡੀਆਂ ਵੀ ਨਹੀਂ ਥੜੀਆਂ ਟੁੱਟ ਗਈਆਂ। ਤੁਹਾਡੀ ਆਓ ਭਗਤ ਕਰਦੇ ਆ, ਤੁਸੀਂ ਤੇ ਰੋਜ਼ ਆ ਕੇ ਸਾਡੀਆਂ ਥੜੀਆਂ ਹੀ ਭੰਨ ਦਿੱਤੀਆਂ। ਆਹੋ ਤੁਹਾਡੀਆਂ ਥੜੀਆਂ ਭੰਨ ਦਿੱਤੀਆਂ। ਓਏ ਇੱਟ ਤੇ ਬਹਿ ਕੇ ਨਹਾਉਣ ਵਾਲਿਓ, ਸਾਨੂੰ ਪਤਾ ਤੁਹਾਡੀਆਂ ਥੜੀਆਂ ਕਿੰਨੀਆਂ ਕੁ ਪਹਿਲਾਂ ਪੱਕੀਆਂ ਸੀਗੀਆਂ। ਲੋਕਾਂ ਦੇ ਉਹ ਚੱਕ ਕੇ ਤੁਸੀਂ ਨਾ ਸਲੈਬਾਂ ਪੁਰਾਣੀਆਂ ਸਰਾਣੀਆਂ ਉਹਦੀਆਂ ਤਾਂ ਥੜੀਆਂ ਬਣੀਆਂ ਸੀ। ਉਹ ਤਾਂ ਸਵਾਹ ਰੱਖੇ ਤੁਹਾਡੇ ਸਾਈਕਲ ਚੜਾਉਂਦਿਆਂ ਤੁਰਾਉਂਦਿਆਂ ਦੀਆਂ ਤਾਂ ਟੁੱਟ ਜਾਂਦੀਆਂ ਉਹ। ਅੱਛਾ ਹਾਂ ਹੱਦ ਹੋ ਗਈ ਤੁਹਾਡੇ ਵਾਲੀ ਨਾ, ਤੁਹਾਨੂੰ ਸਾਡਾ ਸਾਰਾ ਪਿਛੋਕੜ ਪਤਾ। ਤੁਸੀਂ ਫਿਰ ਲੱਗਦੇ ਹੱਥ ਮੇਰਾ ਹੋਰ ਵੀ ਖਾਨਦਾਨ ਬਾਰੇ ਦੱਸ ਦੋ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇਹ ਬੰਦਾ ਇਹੋ ਜਿਹਾ ਹੈ ਕਿ ਧਮੋੜੀ ਵੀ ਇਹਦੇ ਅੱਗੇ ਨਾ ਕਦੀ ਕਦੀ ਸ਼ਰਮਾ ਜੀ ਜਾਂਦੀ ਹੈ। ਨਹੀਂ ਭਾਜੀ ਤੁਸੀਂ ਲੜ ਲਓ ਪਲੀਜ਼, ਤੁਹਾਡੇ ਚ ਜ਼ਿਆਦਾ ਜ਼ਹਿਰ ਹੈ। ਮੇਰੀ ਕੋਈ ਗੱਲ ਨਹੀਂ, ਮੈਂ ਤੇ ਸ਼ਾਇਦ ਨਾ ਫਿਰ ਵੀ ਲਿਬੜੀ ਰਹਿਣੀ ਆ, ਤੁਹਾਡੇ ਚ ਤੇ ਭੋਰਾ ਨਹੀਂ ਆ, ਮਿਠਾਸ ਤੇ ਹੈ ਹੀ ਨਹੀਂ। ਨੋ ਜੀ ਨੋ। ਤੇ ਤੂੰ ਤੁਹਾਡੇ ਵਾਸਤੇ ਹਾਂ ਇੱਕ ਦਿਨ ਤੂੰ ਸੁੱਤੀ ਪਈ ਸੀ, ਅੱਛਾ ਕੋਲ ਤੇਰੇ ਹਨਾ ਨਾਗਣ ਓਏ ਹੋਏ ਓਏ ਹੋਏ ਫਨ ਚੱਕਿਆ ਉਹਨੇ ਤੇਰੇ ਪੈਰਾਂ ਦੇ ਕੋਲ, ਮਗਰ ਮੈਂ ਖੜਾ। ਦੱਸਣ ਤੇ ਨਹੀਂ ਲੱਗੀ ਸੀ? ਮੈਂ ਕਿਹਾ ਡੱਸ ਲੈ। ਵੇਖੋ ਲੱਗਿਆ ਜੇ ਪਤਾ ਇਸ ਬੰਦੇ ਦਾ। ਮੈਨੂੰ ਪਤਾ ਕੀ ਕਹਿੰਦੀ? ਕਹਿੰਦੀ ਅਗਲੀ ਸਾਡੀ ਉਸਤਾਦ ਆ। ਅੱਛਾ ਹਾਂ, ਮੱਥਾ ਟੇਕਣ ਆਈ ਆ, ਹੋ ਲੈ ਦੱਸਣ ਨਹੀਂ ਆਈ। ਆ ਨਾਗਾ ਨਾਲ ਗੱਲਾਂ ਕਰਦਾ ਜੇ। ਤੁਹਾਡੇ ਵਰਗੇ ਨਾ ਸੌਣ ਦੇ ਮਹੀਨੇ ਆਪ ਜਾ ਕੇ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਉਹ ਸੱਚ ਯਾਰ ਅੱਜ ਤੇ ਬੜਾ ਅਰਜੈਂਟ ਕੰਮ ਸੀਗਾ ਜੋਗੀ ਜੀ। ਹਾਂਜੀ ਤੁਸੀਂ ਤਾਂ ਇੰਨੇ ਚੰਗੇ ਹੋ, ਕੀ ਕਹਾਂ ਮੈਂ। ਮਿੱਠਾ ਹੁਣ ਤਾਂ ਮੈਨੂੰ ਨਹੀਂ ਪਸੰਦ। ਹੱਦ ਹੋ ਗਈ ਇਹ ਬੰਦੇ ਵਾਲੀ। ਮਤਲਬ ਦੀ ਗੱਲ ਕਰ, ਮਿੱਠਾ ਬੋਲਣ ਦੀ ਲੋੜ ਕੋਈ ਨਹੀਂ। ਅੱਛਾ $200 ਹੈਗੇ ਪਲੀਜ਼ ਦੇ ਦਿਓ। ਨਾ ਮੇਰੇ ਕੋਲ ਕਿੱਥੇ। ਹੁਣ ਮਤਲਬ ਦੀ ਗੱਲ ਕਰ ਰਹੀ ਹੋ ਵੀ ਨਾ। ਨਹੀਂ ਮੈਂ ਤਾਂ ਨੰਗ ਬੈਠਾ, ਮੇਰੇ ਕੋਲ ਤਾਂ ਹੈ ਹੀ ਕੋਈ ਨਹੀਂ। ਡਰਾਮੇ ਨਾ ਕਰੋ, ਜਿੰਨਾ ਪੈਸਾ ਤੁਹਾਡੇ ਕੋਲ ਤੁਸੀਂ ਦੱਬੀ ਫਿਰਦੇ ਹੋ ਉਹਨਾਂ ਦਾ ਪੋਲੀਟੀਕਲ ਪਾਰਟੀਆਂ ਕੋ ਨਹੀਂ ਹੋਣਾ। ਦਿਓ ਮੈਨੂੰ ਨਹੀਂ ਪਤਾ, ਮੈਨੂੰ ਚਾਹੀਦੇ ਆ। ਓ ਯਾਰ ਅਸਲ ਵਿੱਚ ਪੈਸੇ ਮੇਰੇ ਕੋਲ ਹੈ ਨਹੀਂ ਕੋਈ ਵੀ। ਅੱਛਾ ਨੋ ਬਿਲਕੁਲ ਵੀ ਹੈ ਨਹੀਂ ਪੈਸਾ ਮੇਰੇ ਕੋਲ। ਕਾਤੋਂ? ਉਹ ਨਹੀਂ ਹੈਗਾ ਯਾਰ। ਕਾਤੋਂ ਦਾ ਕੀ ਮਤਲਬ? ਹੱਦ ਹੋ ਗਈ। ਹਾਂ ਜੋਗੀ ਜੀ ਪਲੀਜ਼ ਦੇ ਦਿਓ, ਏਦਾਂ ਨਹੀਂ ਕਰੀਦਾ ਹੁੰਦਾ। ਅੱਛਾ ਤੂੰ ਲੈਣੇ ਹੀ ਆ ਪੈਸੇ? ਹਾਂ ਪੱਕੀ ਗੱਲ ਆ। ਲਓ ਜੀ ਪੈਸਿਆਂ ਦੇ ਮਗਰ ਪੈ ਗਈ, ਹੁਣ ਤੂੰ ਪੈਸੇ ਲੈ ਕੇ ਹਟਣਾ। ਦੇਖ ਉਹ ਹੈਗਾ ਬੱਸ ਸਟੈਂਡ। ਹਾਂ ਬੱਸ ਸਟੈਂਡ ਪਹਿਲਾ ਸਟੇਸ਼ਨ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥੇ ਤੇ ਸਾਡੇ ਪਿੰਡ ਨੂੰ ਬੱਸ ਲੱਗਣੀ ਹੈ। ਪਹਿਲੀ ਛੱਡਦੀ, ਦੂਜੀ ਛੱਡਦੀ, ਤੀਜੀ ਛੱਡਦੀ, ਚੌਥੀ ਬੱਸ ਸਾਡੇ ਪਿੰਡ ਪੈਣੀ ਹੈ। ਅੱਛਾ ਠੀਕ ਹੈ ਜੀ। ਪਹਿਲੀ ਸੀਟ ਛੱਡਦੀ, ਦੂਜੀ ਛੱਡਦੀ, ਤੀਜੀ ਛੱਡਦੀ, ਚੌਥੀ ਸੀਟ ਤੇ ਬਹਿ ਜੀ। ਕੰਡਕਟਰ ਇੱਕ ਵਾਰੀ ਪੁੱਛੂ, 2 ਵਾਰੀ ਪੁੱਛੂ, 3 ਵਾਰੀ ਪੁੱਛੂ, 4 ਵਾਰੀ ਪੁੱਛੂ, ਕੰਡਕਟਰ ਟਿਕਟ ਲੈ ਲਈ। ਅੱਛਾ ਸਾਡੇ ਪਿੰਡ ਨੂੰ 4 ਰਾਹ ਜਾਂਦੇ, ਪਹਿਲਾ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥੇ ਰਾਹ ਪੈ ਜੀ। ਠੀਕ ਆ। ਉਸ ਰਾਹ ਤੇ 4 ਮਹੱਲੇ ਆ, ਪਹਿਲਾ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥੇ ਜਾਣਾ। ਹਾਂ ਉਸ ਮਹੱਲੇ ਦੇ ਵਿੱਚ 4 ਗਲੀਆਂ, ਪਹਿਲੀ ਛੱਡਦੀ, ਦੂਜੀ ਛੱਡਦੀ, ਤੀਜੀ ਛੱਡਦੀ, ਚੌਥੀ ਗਲੀ ਦੇ ਵਿੱਚ ਵੜਨਾ। ਉਸ ਗਲੀ ਦੇ ਵਿੱਚ 4 ਘਰ ਆ, ਪਹਿਲਾ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥਾ ਘਰ ਸਾਡਾ ਆ। ਉਸ ਘਰ ਦੇ ਵਿੱਚ 4 ਦਰਵਾਜ਼ੇ ਆ, ਪਹਿਲਾ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥਾ ਕਮਰਾ ਜਿਹੜਾ ਆ ਉਹ ਸਾਡਾ ਆ। ਅੱਛਾ ਉਸ ਕਮਰੇ ਦੇ ਵਿੱਚ 4 ਅਲਮਾਰੀਆਂ, ਪਹਿਲੀ ਛੱਡਦੀ, ਦੂਜੀ ਛੱਡਦੀ, ਤੀਜੀ ਛੱਡਦੀ, ਚੌਥੀ ਅਲਮਾਰੀ ਖੋਲ ਲਈ। ਉਹਦੇ ਵਿੱਚ 4 ਰੱਖਣੇ ਆ, ਪਹਿਲਾ ਛੱਡਦੀ, ਦੂਜਾ ਛੱਡਦੀ, ਤੀਜਾ ਛੱਡਦੀ, ਚੌਥਾ ਰੱਖਣਾ ਖੋਲ ਲਈ। ਉਹਦੇ ਵਿੱਚ 4 ਕਿਤਾਬਾਂ ਪਈਆਂ। ਉਹ ਇਸ ਤੋਂ ਬਾਅਦ ਮੈਂ ਗੱਲ ਪੂਰੀ ਕਰਦੀ ਹਾਂ। ਪਹਿਲੀ ਛੱਡਦੀ, ਦੂਜੀ ਛੱਡਦੀ, ਤੀਜੀ ਛੱਡਦੀ, ਚੌਥੀ ਕਿਤਾਬ ਦੇ ਵਿੱਚ ਪੈਸੇ ਪਏ ਆ। ਨਾ ਉਸ ਚੌਥੀ ਕਿਤਾਬ ਦਾ ਪਹਿਲਾ ਪੰਨਾ ਛੱਡਦੀ। ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਗਰੀਬ ਦੇ ਕੰਮ ਨਹੀਂ ਆਉਣਾ। ਕਿਹਦੇ ਕੰਮ? ਗਰੀਬ ਦੇ, ਲੋੜਵੰਦ ਦੇ, ਹਾਂ ਮਜਬੂਰ ਦੇ ਕੰਮ ਨਹੀਂ ਹੋਣਾ ਸੀ। ਨਹੀਂ ਜਾਂ ਨਹੀਂ ਹੋਣਾ। ਚੱਲ ਇੱਥੋਂ ਤਾਂ ਪਤਾ ਲੱਗ ਗਿਆ ਕਿ ਤੂੰ ਲੋੜਵੰਦ ਵੀ ਆ ਤੇ ਮਜਬੂਰ ਵੀ ਆ। ਹਾਂ ਤੇ ਹੁਣ ਹੈਗੀ ਆ ਨਾ, ਜਿਹਨੂੰ ਪੈਸੇ ਚਾਹੀਦੇ ਉਹ ਲੋੜਵੰਦ ਵੀ ਹੁੰਦਾ, ਮਜ਼ਦੂਰ ਵੀ ਹੁੰਦਾ ਤੇ ਮਜਬੂਰ ਵੀ ਹੁੰਦਾ। ਉਹਨੂੰ ਜਿਹੜਾ ਕੰਮ ਕਰੇ ਉਹਨੂੰ ਕਰਨਾ ਪੈਂਦਾ। ਅੱਛਾ ਜੀ। ਜਿਹੜਾ ਕੰਮ ਕਹੂੰਗਾ ਕਰੂੰਗੀ। ਹਾਂ ਲਿਖ ਅਸਤੀਫਾ ਫਿਰ।
ਅੱਛਾ $200 ਤੈਨੂੰ ਹੁਣੇ ਦੇ ਦੇਣਾ ਇਹ ਵਾਹ ਬੱਲੇ ਸ਼ੇਰਾ, $200 ਉਧਾਰੇ ਦੇ ਬਦਲੇ ਹਾਂਜੀ। ਤੇ ਮੈਂ ਇੱਥੇ ਹਜ਼ਾਰਾਂ ਦੀ ਨੌਕਰੀ ਛੱਡ ਦੇਵਾਂ, ਹਾਂਜੀ। ਮੈਨੂੰ ਕੌਣ ਅਕਲਮੰਦ ਕਹੂ? ਤੈਨੂੰ ਮੈਂ ਕਹੂੰ? ਅੱਛਾ ਹਾਂ, ਮੈਂ ਤੇਰੇ ਸਾਰੇ ਮਸ਼ਹੂਰੀ ਕਰੂੰਗਾ ਤੇਰੀ। ਅੱਛਾ। ਬਸ ਅੱਡੇ ਤੇਰੇ ਮੈਂ ਪੋਸਟਰ ਲਾ ਦੇਣੇ। ਅੱਛਾ, ਇਸ ਤੋਂ ਵੱਡਾ ਕੋਈ ਅਕਲ ਬੰਦ ਹੋ ਨਹੀਂ ਸਕਦਾ। ਬੰਦ ਹੀ ਨਾ, ਮੰਦ ਤੇ ਨਹੀਂ ਨਾ। ਓਏ ਚਲ ਸਪੈਲਿੰਗ ਮਿਸਟੇਕ ਹੋ ਗਏ, ਅਕਲ ਮੰਦ ਹੀ ਕਵਾਂਗੇ। ਹੈ ਹਾਂਜੀ, ਮਤਲਬ ਮੰਦ ਬੁੱਧੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਇੱਕ ਦਿਨ ਪਤਾ ਕੀ ਹੋਇਆ, ਕੰਧ ਦੇ ਨਾਲ ਕੋੜ ਕਿਰਲੀ ਲੱਗੀ ਸੀ। ਉਹਨੂੰ ਕਹਿੰਦੇ ਹੈਲੋ, ਗੱਲ ਸੁਣ, ਇੱਧਰ ਆ, ਮਾੜਾ ਜਿਹਾ ਮੇਰੀ ਕਸੈਂਡਰਾ ਨੂੰ ਡਰਾਏਂਗੀ? ਕਸੈਂਟਰਾ ਨਹੀਂ ਡਰਦੀ, ਹਾਂ। ਅਗਲੀ ਪਿਸਤੌਲ ਚੱਕੀ ਫਿਰਦੀ ਸੀ ਕਿਹੜੀ ਤੇ ਮਗਰ। ਅੱਛਾ, ਹਾਂ, ਤੂੰ ਨਾ ਜੀ ਕਿਤੇ ਓਏ ਹੋਏ ਇਹ ਨਾ ਹੋਵੇ ਤੇਰੇ ਮਗਰ ਤੋਪ ਲੈ ਕੇ ਦੌੜੇ। ਓਹ, ਜੇ ਕਿਹੜੀ ਦੇ ਲਈ ਅਗਲੀ ਪਿਸਤੌਲ ਕੱਢ ਸਕਦੀ ਹੈ, ਤੇਰੇ ਬਾਰੇ ਸੋਚ ਕੀ ਕਰ ਸਕਦੀ ਹੈ। ਹੈ ਤਾਂ ਮਨ ਚ ਡਰ ਨਾ, ਹੈ ਤਾਂ ਅਗਲੀ ਦੀ ਦੁਸ਼ਮਣੀ। ਡਰ ਨਹੀਂ, ਅਗਲੀ ਨੇ ਤਾਂ ਕਿਹੜੀ ਫੜ ਕੇ ਪੁੱਛੋਂ ਵਗਾ ਕੇ ਮਾਰੀ, ਤੂੰ ਉਹਦੇ ਹੱਥ 'ਚ ਤੇ ਕਿਹੜੀ ਬਾਹਰ। ਹਾਏ ਹਾਏ ਨਹੀਂ, ਤੁਹਾਡਾ ਤੇ ਸਾਰਾ ਟੱਬਰ ਹੀ ਸ਼ਿਕਾਰੀਆਂ ਦਾ ਆ। ਮੈਂ ਕਹਾਂ ਜੀ ਬਹੁਤ ਵੱਡਾ ਸਾਡਾ ਟੱਬਰ ਹੈ ਸ਼ਿਕਾਰੀਆਂ ਦਾ। ਅੱਛਾ। ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਲਾ ਸਾਡਾ ਹੀ ਨਹੀਂ, ਹੂੰ ਕੁੱਲ ਦੁਨੀਆ ਦਾ, ਕੁੱਲ ਦੁਨੀਆ ਦੇ ਹਾਲਾਤ ਜਿਹੜੇ ਬਣੇ ਹੋਏ ਨਾ ਹੂੰ ਘਰਾਂ ਦੇ ਵਿੱਚ, ਹੂੰ ਉਹਦੇ ਬਾਰੇ ਵੀ ਜੇਕਰ ਨਜ਼ਰ ਮਾਰੇ ਨਾ ਤੇ ਸਾਰੀਆਂ ਜਿਹੜੀਆਂ ਬੀਬੀਆਂ ਆ, ਹੂੰ ਜਿਹੜਾ ਤੁਹਾਡਾ ਮਹਿਕਮਾ ਆ ਅੱਛਾ। ਆਪਣੇ ਮਹਿਲਾ ਕਮਿਸ਼ਨ ਦਾ, ਹਾਂ ਉਹ ਸਾਰੇ ਦਾ ਸਾਰਾ ਜਿਹੜਾ ਆ ਹਾਂ। ਉਹ ਡਰਦਾ ਹੈ ਕਿਸੇ ਨਾ ਕਿਸੇ। ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਜ਼ਰੀਆ, ਤੇ ਇਸ ਵੇਲੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਕੁੱਲ ਜਹਾਨ ਦੀਆਂ ਬੀਬੀਆਂ ਜਿਹੜੀਆਂ ਨਾ ਉਹ ਡਰਦੀਆਂ ਆ। ਅੱਛਾ, ਹਾਂ, ਜਿੱਦਾਂ ਤੁਸੀਂ ਕਿਹਾ ਤਾਂ ਤੁਸੀਂ ਮੰਨ ਲਿਆ। ਜਿੱਦਾਂ ਹੁਣ ਕੰਪਨੀਆਂ ਵਾਲੇ ਹੈਗੇ ਆ 99% ਪਾਉਂਦੇ, 1% ਛੱਡ ਦਿੰਦੇ ਨਾ, ਹਾਂ ਉਦਾਂ ਮੈਂ ਵੀ 1% ਛੱਡ ਦੇਣਾ। ਕਈ ਬੀਬੀਆਂ ਨਹੀਂ ਵੀ ਡਰਦੀਆਂ। ਅੱਛ ਲਓ ਜੀ, ਤੁਹਾਡੇ ਡਰ ਜਿਹੜੇ ਨੇ, ਹੂੰ ਵੱਡੇ ਵੱਡੇ ਡਰ ਤੁਹਾਡੇ ਜਿਹੜੇ ਆ ਅੱਛਾ ਘਰਾਂ ਦੇ ਵਿੱਚ ਹੁੰਦੇ ਨੇ। ਹਾਂ ਨੰਬਰ 1 ਤੋਂ ਕਿਰਲੀ। ਅੱਛਾ, ਕਿਰਲੀ ਤੋਂ ਤੁਸੀਂ ਬਹੁਤ ਚੱਲਦੀਆਂ, ਮਤਲਬ ਤੁਹਾਡੇ ਕਹਿੰਦਾ ਕਿ ਅਸੀਂ ਕਿਰਲੀ ਤੋਂ ਡਰਦੀਆਂ। ਡਰਦੀਆਂ, ਖੌਫ ਦੇ ਵਿੱਚ ਹੈ ਬਹੁਤ ਜ਼ਿਆਦਾ। ਹੈ ਜਿੰਨੀਆਂ ਤਾਂ ਮਰਜ਼ੀ ਸੱਚੀ ਆ। ਬਹਾਦਰ ਹੋਣ, ਕਿਰਲੀ ਤੋਂ ਬਹੁਤ ਜ਼ਿਆਦਾ ਡਰਦੀਆਂ। ਹੂੰ ਇੰਨਾ ਡਰਦੀਆਂ ਕਿ ਬਸ ਪੁੱਛੋ ਨਾ, ਵੀ ਕਿਤੇ ਮਗਰਮੱਛ ਦੀ ਭੈਣ ਆ ਗਈ, ਹਾਂ ਵੀ ਤੁਹਾਨੂੰ ਖਾ ਚੱਲੀ ਐ, ਹੂੰ ਤੁਹਾਨੂੰ ਢਾਉਣ ਲੱਗੀ ਐ। ਉਹ ਨਹੀਂ, ਡਰ ਤੇ ਜੋਗੀ ਜੀ ਲੱਗਦਾ ਦੀ ਸ਼ਕਲ ਹੀ ਬੜੀ ਭੈੜੀ ਜੀ ਹੁੰਦੀ ਆ। ਬਸ ਅੱਛਾ, ਸ਼ਕਲਾਂ ਦੇ ਕੇ ਬੰਦੇ ਦਾ ਵੀ ਨਹੀਂ ਡਰਦੇ। ਨਹੀਂ ਹਾਂ, ਨਹੀਂ, ਬੰਦੇ ਸ਼ਕਲਾਂ ਦੇ ਕੇ ਨਹੀਂ ਡਰਦੇ ਨਾ। ਹੈ ਹਾਂਜੀ, ਤੇ ਤੁਹਾਡੇ ਕਹਿਣ ਦਾ ਮਤਲਬ ਇਹ ਆ ਹਾਂ। ਕਿ ਤੁਸੀਂ ਸਾਡੀਆਂ ਸੋਹਣੀਆਂ ਸ਼ਕਲਾਂ ਤੇ ਮਰਦੇ ਹੋ ਤੇ ਅਸੀਂ ਭੈੜੀ ਜੀ ਸ਼ਕਲ ਵਾਲੀ ਕਿਰਲੀ ਤੋਂ ਡਰਦੀਆਂ ਜੀ। ਅਸੀਂ ਨਵੀਂ ਅਪਡੇਟ ਸੁਣ ਲਓ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਮੰਨ ਲਿਆ ਵੀ ਅਸੀਂ ਕਿਰਲੀਆਂ ਤੋਂ ਡਰਦੀਆਂ, ਹੋਰ ਕਿਤੇ ਤੋਂ ਡਰਦੀਆਂ ਸੀ? ਹੋ ਚਿੱਟਾ ਹੋ ਗਿਆ ਲਹੂ ਪਰਾਵੋ, ਚਿੱਟਾ ਹੋ ਗਿਆ ਲਹੂ। ਉਹ ਕਿੱਦਾਂ? ਉਹ ਕਾਕਰੋਚ ਦਾ ਲਹੂ ਨਾ ਜਿਹੜਾ ਹੋਰ ਰੰਗ ਦਾ ਹੁੰਦਾ, ਅੱਛਾ ਉਹਦਾ ਰੰਗ ਲਾਲ ਨਹੀਂ ਹੁੰਦਾ। ਹੈ ਹਾਂ, ਉਹਦਾ ਹਰਾ, ਨੀਲਾ, ਪੀਲਾ ਜੋ ਮਰਜ਼ੀ ਹੋ ਸਕਦਾ। ਨਹੀਂ, ਹੁਣ ਤੁਸੀਂ ਮੈਨੂੰ ਹੁਣ ਕਾਕਰੋਚ ਤੋਂ ਵੀ ਡਰਾਓਗੇ? ਤੇ ਕਾਕਰੋਚ ਤੋਂ ਡਰਦੀਆਂ ਬੀਬੀਆਂ। ਅੱਛਾ, ਹਾਂ, ਉਹਨਾਂ ਤਾਂ ਆਪਣੇ ਘਰ ਵਾਲੇ ਤੋਂ ਨਹੀਂ ਡਰਦੀਆਂ ਜਿੰਨੀਆਂ ਕਾਕਰੋਚ ਤੋਂ ਡਰਦੀਆਂ। ਲਓ ਜੀ, ਹੁਣ ਇਸ ਬੰਦੇ ਨੂੰ ਇਹਦਾ ਵੀ ਪਤਾ ਹੈ। ਮੈਂ ਤਾਂ ਆਪ ਕਹਿੰਦਾ ਵੀ ਮੈਂ ਕਾਕਰੋਚਾਂ ਦੀ ਦੁਕਾਨ ਪਾਉਣੀ ਹੈ। ਕਾਤੋਂ? ਦੁਖੀ ਸਤਾਏ ਹੋਏ ਪਤੀ ਲਓ, ਹੈ ਬੁਕਿੰਗ ਹੋਇਆ ਕਰਨੀ ਕਾਕਰੋਚਾਂ ਦੀ ਮੇਰੇ ਕੋਲ। ਅੱਛਾ, ਨਾਲ ਕਿਰਲੀਆਂ ਦੀ ਵੀ? ਹਾਂ, ਨਹੀਂ ਕਿਰਲੀਆਂ ਤਾਂ ਨਹੀਂ ਰੱਖਣੀਆਂ ਆਪਾਂ, ਕਾਕਰੋਚ ਰੱਖ ਕੇ ਨਾ ਬੁਕਿੰਗ ਕਰਾਇਆ ਕਰਨੀ ਹੈ ਮੈਂ। ਸੀ ਲੋਕਾਂ ਨੇ ਆ ਕਰਨਾ, ਭਾਜੀ ਸਾਡੇ ਆ 5 ਕਾਕਰੋਚ ਬੁੱਕ ਕਰ ਲਿਓ, ਅਸੀਂ ਆਪਣੀ ਰਸੋਈ 'ਚ ਛੱਡਣੇ ਆ, ਸਾਡੀ ਘਰ ਵਾਲੀ ਰੋਜ਼ ਇਸ ਬੰਦੇ ਦਾ ਦਿਮਾਗ ਨਾ ਵੱਖਰਾ ਚੱਲਦਾ ਹੈ। ਰੋਜ਼ ਇਸ ਬੰਦੇ ਨੂੰ ਨਵੇਂ ਡਰਾਮੇ ਸੁਝਦੇ ਨੇ। ਰੋਜ਼ ਇਹ ਬੰਦਾ ਨਵਾਂ ਹੀ ਕਾਰੋਬਾਰ ਕੱਢ ਕੇ ਲੈ ਆਂਦਾ ਨਾ। ਬੜੇ ਸਹਾਇਕ ਧੰਦੇ ਨੇ ਤੁਹਾਡੇ। ਪੰਜਾਬੀ ਰੇਡੀਓ USA ਤੋਂ ਰੋਟੀ ਨਹੀਂ ਚੱਲਦੀ ਤੁਹਾਡੀ। ਓਏ ਰੋਟੀ ਤਾਂ ਚੱਲਦੀ ਆ, ਪਰ ਚੋਪੜ ਨੂੰ ਘੇ ਵੀ ਚਾਹੀਦਾ ਨਾ। ਅੱਛਾ, ਇਹ ਸਹਾਇਕ ਧੰਦਿਆਂ ਤੋਂ ਹੀ ਚੱਲਣਾ ਹੈ ਨਾ। ਮਤਲਬ ਹੁਣ ਤੁਹਾਡਾ ਕਿਰਲੀਆਂ ਤੇ ਕਾਕਰੋਚਾਂ ਤੋਂ ਕਿਉਂ ਕਮਾਓਗੇ? ਮੈਂ ਕਹਾਂ ਜੀ ਪੁੱਛੋ ਨਾ, ਅਸੀਂ ਤੇ ਹੁਣ ਰੋਟੀ ਖਾਣੀ ਹੈ ਚੋਪੜ ਕੇ ਦੋਨੋਂ ਪਾਸਿਆਂ ਤੋਂ ਹੀ। ਅੱਛਾ, ਠੀਕ ਹੈ ਜੀ। ਸੋ ਇਸ ਕਰਕੇ ਕਾਕਰੋਚਾਂ ਦਾ ਕਾਰੋਬਾਰ ਬਹੁਤ ਚੱਲਣਾ। ਫਿਰ ਮੈਂ ਸੋਚਦਾ ਕਿ ਉਸ ਤੋਂ ਬਾਅਦ ਫਿਰ ਮੈਂ ਨਾ ਦੁਕਾਨ ਪਾਲਮਾ। ਕਾਕਰੋਚ ਵੀ ਹੋ ਗਏ, ਇੱਕ ਹੁੰਦੇ ਨੇ ਤੋਤੇ ਜੇ। ਹਾਏ ਹਰੇ ਜੇ, ਬਹੁਤ ਜ਼ਿਆਦਾ ਡਰ ਲੱਗਦਾ ਜੋਗੀ ਜੀ। ਉੱਡ ਕੇ ਜਦੋਂ ਬਹਿੰਦੇ ਨੇ ਨਾ, ਸੱਚੀ ਬਾਹਲੀ ਜਾਨ ਨਿਕਲਦੀ ਆ। ਉਹ ਵੀ ਮੈਂ ਕੀ ਕਹਿੰਦੇ ਬਾਹਰੋਂ ਮੰਗਾਇਆ ਕਰਨੇ ਹੈ। ਹਾਂ, ਤਿੱਖੀਆਂ ਮੁੱਛਾਂ ਵਾਲੇ ਤੋਤੇ ਬੱਲੇ, ਬਸ ਲਿਆ ਕੇ ਛੱਡ ਦਿਆ ਕਰਨੇ ਆ ਜੀ।
ਆਪਾਂ ਘਰਾਂ ਦੇ ਵਿੱਚ ਲੋਕਾਂ ਦੇ ਹਾਈ ਨਹੀਂ ਜਿਹੜੇ ਗ੍ਰਾਸ ਉੱਪਰ ਜਿਹਨੂੰ ਕਹਿੰਦੇ ਉਹਦੀ ਗੱਲ ਕਰਦੇ ਆ, ਦੂਜੇ ਤੋਤੇ ਨਾਲ ਤੇ ਅਸੀਂ ਗੱਲਾਂ ਹੀ ਬੜੀਆਂ ਮਾਰੀ ਦੀਆਂ, ਸਾਨੂੰ ਆਪਣੇ ਵਰਗਾ ਲੱਗਦਾ ਨਾ, ਪਰ ਇਹ ਤੋਤਾ ਨਿੱਕਾ ਜਿਹਾ ਹੈ ਪਰ ਬਹੁਤ ਜ਼ਿਆਦਾ ਡਰਾਉਣਾ ਹੁੰਦਾ ਹੈ। ਜੋਗੀ ਜੀ ਪਲੀਜ਼ ਨਾ 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 ਮੇਰੀ ਦੁਕਾਨਦਾਰੀ ਦੇਖਿਓ ਕਿੱਦਾਂ ਚੱਲੀ। ਨਜ਼ਰੀਆ ਦੇਖੋ ਜੀ ਗੱਲ ਹੈਗੀ ਏਦਾਂ ਵੇ ਇੱਧਰ ਜਿਹੜੀਆਂ ਬੀਬੀਆਂ ਬੈਠੀਆਂ ਨਾ ਬਹੁਤ ਮਿਸ ਕਰ ਰਹੀਆਂ ਨੇ ਆਪਣੇ ਪੰਜਾਬ ਨੂੰ, ਆਪਣੀ ਮਿੱਟੀ ਨੂੰ। ਹਾਏ 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 ਹਾਏ, ਪੰਜਾਬ ਦੀਆਂ ਆਪਣੀਆਂ ਬਹੁਤ ਨੇਮਤਾਂ ਹੈਗੀਆਂ। ਸਹੀ ਗੱਲ ਹੈ। ਹਾਂਜੀ, ਪੰਜਾਬ ਦੀਆਂ ਆਪਣੀਆਂ ਚੀਜ਼ਾਂ ਨੂੰ ਮਿਸ ਕਰ ਰਹੀਆਂ। ਅੱਛਾ, ਮਤਲਬ ਤੁਸੀਂ ਉੱਥੋਂ ਦੀ ਇੰਪੋਰਟ ਕਰੋਗੇ, ਕਾਕਰੋਚ ਹੋ ਗਏ ਹਨਾ, ਭੁੰਡੀਆਂ ਹੋ ਗਈਆਂ, ਮਧੋੜੀਆਂ ਵੀ ਵੀ ਹਾਂਜੀ, ਉਹ ਡੇਮੂ ਜਿਹਾ ਵੀ ਹੈ। ਹਾਂ, ਤੇ ਨਾਲੇ ਸਭ ਤੋਂ ਵੱਡੀ ਚੀਜ਼ ਜਿਹੜੀ ਤੁਸੀਂ ਕਹਿੰਦੇ ਕਿ ਯਾਰ ਇਹ ਹੋਣੀ ਚਾਹੀਦੀ, ਕੀ ਭਲਾ? ਮੱਖੀਆਂ। ਛੀ ਹਾਏ ਹਾਏ ਹਾਏ, ਮੱਖੀਆਂ ਭਿਣ ਭਣਾਉਂਦੀਆਂ ਨਾ ਇੱਧਰ ਉੱਧਰ ਫਿਰਨ। ਹਾਏ ਹਾਏ, ਮੈਂ ਕਿਹਾ ਜੀ ਚੀਜ਼ਾਂ ਦੇ ਉੱਪਰ ਤੁਹਾਡਾ ਵਾਸ ਚੱਲੇ ਨਾ। ਹਦਵਾਣਾ ਚੀਰ ਕੇ ਰੱਖਿਆ। ਛੀ ਹਾਏ ਹਾਏ, ਉੱਤੇ ਉਹਨੇ ਵੀ ਨਹੀਂ ਨਜ਼ਰ ਆਉਂਦੇ ਜਿੰਨੀਆਂ ਮੱਖੀਆਂ। ਹਾਏ ਮੈਂ ਹਾਏ, ਇਮਿਊਨਿਟੀ ਬੂਸਟਰ ਹੁੰਦੀਆਂ ਉਹ। ਲੈ ਹੱਦ ਹੋ ਗਈ ਇਸ ਬੰਦੇ ਵਾਲੀ। ਸਮਝ ਨਹੀਂ ਆਉਂਦੀ ਤੈਨੂੰ। ਹਦਵਾਣਾ ਰੱਖਿਆ ਕੱਟ ਕੇ, ਉੱਤੇ ਬਹਿ ਗਈਆਂ ਮੱਖੀਆਂ। ਜੇ ਤਾਂ ਹਦਵਾਣਾ ਪਚ ਗਿਆ। ਪੰਜਾਬੀ ਰੇਡੀਓ ਯੂਐਸ ਸੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ, ਪਰ ਇਸ ਬੰਦੇ ਤੋਂ ਮੈਨੂੰ ਬੜੀ ਖਿੱਚ ਚੜ ਰਹੀ ਹੈ। ਇਹ ਕੰਦੇ ਜੇ ਵਾਹਿਆਤ ਜਿਹੇ ਵਿਚਾਰ ਕਿਉਂ ਆਏ ਦਿਮਾਗ 'ਚ ਅੱਜ? ਉਹ ਇਸ ਕਰਕੇ ਆਇਆ ਕਿ ਉਧਰ ਇੰਡੀਆ ਦੇ ਵਿੱਚ ਰੌਲਾ ਪੈ ਰਿਹਾ ਹੈ। ਅੱਛਾ, ਕਰੋਨਾ ਬਹੁਤ ਫੈਲ ਗਿਆ, ਦੂਸਰੀ ਲਹਿਰ ਆ ਗਈ, ਤੀਸਰੀ ਲਹਿਰ ਆ ਜਾਣੀਆਂ। ਤੁਹਾਡੀਆਂ ਇਮਿਊਨਿਟੀ ਜਿਹੜੀ ਆ ਉਹ ਸਟਰੋਂਗ ਕਰ ਲਓ। ਯਾਰ ਹੈ ਦਿਮਾਗੋਂ ਪੈਦਲ ਜਰਾਬਾਂ ਸਣੀ। ਹਾਂ ਓ ਯਾਰ, ਅਸੀਂ ਲੋਕ ਤੇਜ਼ਾਬ ਵਾਲੇ ਪਾਣੀ ਦੇ ਗੋਲ ਗੱਪੇ ਖਾ ਗਏ, ਹਾਂਜੀ। ਅਸੀਂ ਨਕਲੀ ਖੋਏ ਦੀਆਂ ਮਠਿਆਈਆਂ ਖਾ ਗਏ, ਅਸੀਂ ਨਾਲੀ ਦੇ ਕਿਨਾਰੇ ਲੱਗੀ ਹੋਈ ਰੇੜੀ ਤੋਂ ਛੋਲੇ ਭਟੂਰੇ ਖਾ ਕੇ ਸੜੇ ਤੇਲ ਦੇ ਵਿੱਚ। ਅਸੀਂ ਤਾਂ ਨਹੀਂ ਮਰੇ, ਸਾਡੇ ਮੇਦਿਆਂ ਨੂੰ ਤਾਂ ਨਹੀਂ ਕੁਛ ਹੋ ਗਿਆ। ਤੇ ਕਰੋਨਾ ਸਾਡਾ ਕੀ ਵਿਗਾੜ ਲੂ? ਬੱਲੇ, ਟੀਕੇ ਲਵਾ ਕੇ ਬੜੀਆਂ ਗੱਲਾਂ ਆ ਗਈਆਂ ਤੁਹਾਨੂੰ। ਕਪਾਟ ਖੁੱਲ ਗਏ। ਬੇਸਿਕਲੀ ਇਸ ਪ੍ਰੋਗਰਾਮ ਦਾ ਸਾਰ ਇਹ ਹੈ ਕਿ ਇਹ ਬੰਦਾ ਔਰਤਾਂ ਦਾ ਬਿਲਕੁਲ ਵੀ ਅਤੈਸ਼ੀ ਨਹੀਂ ਹੈ। ਜਿੰਨੀਆਂ ਵੀ ਇਹਦੀਆਂ ਬੇਲੀ ਸਹੇਲੀ ਬਣੇ ਫਿਰਦੇ ਨੇ ਨਾ, ਖਾਸ ਤੌਰ ਤੇ ਸਹੇਲੀਆਂ, ਉਹਨਾਂ ਨੂੰ ਇੱਕੋ ਗੱਲ ਕਹੂੰਗੀ, ਭੈਣੋ ਤੇ ਭੈਣੋ, ਜੇ ਬਚਣਾ ਨਾ ਤੇ ਇਸ ਬੰਦੇ ਤੋਂ 6 ਫੁੱਟ ਨਹੀਂ 60 ਫੁੱਟ ਦੀ ਦੂਰੀ ਬਣਾ ਕੇ ਰੱਖਿਓ। ਓ ਨਾ, ਇਹਨਾਂ ਨੇ ਤਾਂ ਕਈਆਂ ਨੇ ਆਪ ਕਿਆ ਕਰਨਾ, ਭਾਜੀ 2 ਕਿਲੋ ਕਾਕਰੇ ਚ ਸਾਨੂੰ ਪੈਕ ਕਰ ਦਿਓ, ਸੀ ਅਸੀਂ ਕਿਸੇ ਨੂੰ ਗਿਫਟ ਦੇਣੇ ਆ। ਹਾਏ ਨਹੀਂ, ਹਾਂ ਤੇ ਲਓ। ਮਤਲਬ ਜਦੋਂ ਆਪਣੀ ਕਿਸੇ ਦਰਾਣੀ ਜਠਾਣੀ ਦੇ ਨਾਲ ਬਦਲਾ ਲੈਣਾ ਹੋਵੇ। ਹਾਂ, ਮੈਂ ਤਾਂ ਅਗਲੀ ਦੀ ਰਸੋਈ ਦੇ ਵਿੱਚ ਛੱਡਣੇ ਆ। ਹਾਂ, ਤੇ ਪਤਾ ਲੱਗੂ ਜਦੋਂ ਉੱਥੇ ਕਾਕਰ ਜੇ ਤਰੇ ਫਿਰਦੇ ਹੋਏ ਨਾ। ਸੀ ਜੋਗੀ ਜੀ, ਹਾਂ, ਤੁਸੀਂ ਲੈ ਕੇ ਮਗਰ ਹਿੱਟ ਦੌੜੇ। ਹਿੱਟ ਲੈ ਕੇ ਦੌੜਨ ਦਾ ਤੇ ਪਤਾ ਨਹੀਂ, ਪਰ ਤੁਹਾਨੂੰ ਜ਼ਰੂਰ ਹਿੱਟ ਕਰਾਂਗੇ। ਇਹੋ ਜਿਹੇ ਵਿਚਾਰਾਂ ਕਰਕੇ ਗੁੱਸਾ ਨਾ ਚੜਾਓ ਮੈਨੂੰ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡਾ ਨੁਕਸਾਨ ਕਰ ਦੇਵਾਂ ਤੇ ਤੁਹਾਡੀ ਸ਼ਰਟ ਦੇ ਵਿੱਚ ਕਾਕਰੋਚ ਛੱਡ ਦੇਵਾਂ, ਨਿਕਲੋ ਇੱਥੋਂ। ਲਓ ਜੀ, ਗੱਲ ਤਾਂ ਹੈਗੀ ਏਦਾਂ ਵੀ ਆਪਾਂ ਤਾਂ ਨਿਕਲ ਜਾਣਾ, ਪਰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਬੀਬੀਆਂ ਡਰਦੀਆਂ ਫਿਰਦੀਆਂ ਜੀ। ਯਾਰ ਜਿਹੜੀ ਐਡੀ ਵੱਡੀ ਚੀਜ਼ ਹੁੰਦੀ ਹੈ, ਜਿਹੜੀ ਤੁਹਾਨੂੰ ਟੋਲ ਕੇ ਦਿੱਤੀ ਹੁੰਦੀ ਤੁਹਾਡੇ ਪਾਪਾ ਜੀ ਨੇ, ਅੱਛਾ, ਉਤੋਂ ਤੇ ਤੁਸੀਂ ਡਰਦੇ ਨਹੀਂ ਯਾਰ? ਥੋੜਾ ਜਿਹਾ ਖਾਫ ਉਹਦਾ ਵੀ ਖਾਇਆ ਕਰੋ ਵਿਚਾਰੇ ਦਾ। ਉਹੀ ਨਾ, ਜਿਹਨੂੰ ਸਾਰੀ ਦੁਨੀਆ ਦੇ ਨਾਲ ਲੜ ਕੇ ਅਗਲਾ ਲਿਆਇਆ ਹੁੰਦਾ, ਹੁਣ ਉਹਦੇ ਨਾਲ ਹੀ ਲੜਦੀ ਫਿਰਦੀ ਆ। ਓਹੋ, ਇਹਦੇ ਨਾਲ ਚੰਗਾ ਨਹੀਂ ਬੰਦਾ ਘਰ ਦੇ ਵਿੱਚ ਮਧੂੜੀਆਂ ਦਾ ਖੱਕਰ ਹੀ ਲੱਗਾ ਰਹਿਣ ਦੇਵੇ। ਬਿਲਕੁਲ ਜੀ, ਕਹਿ ਰਹੀ ਕਵਾਂਗੇ ਕਿ ਨਾ ਲੜੋ। ਜਿੱਥੇ ਬਾਕੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਜੀਵਾਂ ਤੋਂ ਡਰਦੀਆਂ ਨਾ, ਥੋੜਾ ਜਿਹਾ ਡਰ ਘਰ ਵਾਲੇ ਤੇ ਸੱਸ ਦਾ ਵੀ ਰੱਖ ਲਓ। ਲਓ ਜੀ, ਕਾਹਦਾ ਰੱਖ ਲਓ? ਸੱਸ ਦਾ ਤੇ ਘਰ ਵਾਲੇ ਦਾ। ਸੱਸ ਤਾਂ ਤੁਸੀਂ ਉਦਾਂ ਹੀ ਨਹੀਂ ਭਾਲਦੀਆਂ, ਘਰ ਦੇ ਵਿੱਚ ਹੋਣੀ ਨਹੀਂ ਚਾਹੀਦੀ। ਤੁਸੀਂ ਤਾਂ ਕਹਿੰਦੇ ਤੁਹਾਡੀ ਮੈਂਟੈਲਿਟੀ ਦਾ ਮੈਨੂੰ ਕਿਤੇ ਪਤਾ ਨਹੀਂ। ਲਓ ਜੀ, ਹੁਣ ਇਸ ਤੋਂ ਪਹਿਲਾਂ ਕਿ ਨਜ਼ਰੀਏ ਨੂੰ ਹੋਰ ਪਾਸੇ ਲੈ ਜਾਣ, ਇਹਨੂੰ ਇੱਥੇ ਸਮੇਟ ਦੀਆਂ। ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ ਯੂਐਸ।